पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਭਰ ਦੇ ਵਿੱਚ ਨਵੀਆਂ ਤਾਜ਼ੀਆਂ ਕੀ ਕੁਛ ਖਬਰਾਂ ਆਉਂਦੀਆਂ ਨੇ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ। ਸਾਡੇ ਅੱਜ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ ਅਸ਼ਾਨਜੀਤ ਸਿੰਘ ਕਲੋਟੀ ਜੋ ਬਸਿਟੀ ਤੋਂ ਸਤਨਾਮ ਸਿੰਘ ਕਲੋਵਿਸ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਜੀਤ ਸਿੰਘ ਸੱਜਣ ਹੋਰਾਂ ਦੀ। ਉਹ ਦਰਬਾਰ ਸਾਹਿਬ ਦੇ ਵਿੱਚ ਗਏ, ਉੱਥੇ ਮੱਥਾ ਟੇਕਿਆ ਉਹਨਾਂ ਨੇ, ਤਾਂ ਹੋਰ ਉਹਨਾਂ ਦੇ ਦਿਨ ਭਰ ਦੇ ਕੀ ਰੁਝੇਵੇਂ ਨੇ ਅੱਜ ਦੇ? ਜੀ ਮਿੱਥੇ ਹੋਏ ਸਮੇਂ ਤੋਂ ਉਹ ਅਰਲੀ ਪਹੁੰਚ ਗਏ ਜੀ। ਵੈਸੇ 8 ਵਜੇ ਦਾ ਸਮਾਂ ਸੀਗਾ, ਉਹ ਕੋਈ 7:15 ਤੋਂ ਵੀ ਪਹਿਲਾਂ ਜਿਹੜਾ ਸੀਗਾ ਜੀ ਉਹ ਦਰਬਾਰ ਸਾਹਿਬ ਪਹੁੰਚ ਗਏ। ਔਰ ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਕਰਕੇ ਕੁਝ ਸਮੇਂ ਦੇ ਵਿੱਚ ਜਿਹੜੀ ਆ ਉਹ ਤਬਦੀਲੀ ਕੀਤੀ ਗਈ ਆ। ਔਰ ਜਿਹੜਾ ਇੱਥੇ ਜਦੋਂ ਉਹ ਗਏ ਨੇ ਜੀ ਅੰਦਰ ਮੱਥਾ ਟੇਕਣ ਦੇ ਵਾਸਤੇ, ਤਾਂ ਉਸ ਟਾਈਮ ਜਿਹੜੇ ਰਾਗੀ ਸਿੰਘ ਸੀਗੇ ਉਹਨਾਂ ਨੇ ਜਿਹੜਾ ਸ਼ਬਦ ਗਾਇਨ ਕੀਤਾ ਜੀ ਕਿ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਹੇ ਸਰਣਾਏ ਦਿਓ। ਇਹ ਸ਼ਬਦ ਜਿਹੜਾ ਸੀਗਾ ਉਹਨਾਂ ਨੇ ਗਾਇਨ ਕੀਤਾ ਔਰ ਅੰਦਰ ਉਹਨਾਂ ਨੇ ਬੈਠ ਕੇ ਕੁਝ ਸਮਾਂ ਜਿਹੜਾ ਉਹ ਕੀਰਤਨ ਸਰਵਣ ਕੀਤਾ ਦਰਬਾਰ ਸਾਹਿਬ ਦੇ ਵਿੱਚ। ਔਰ ਉਸ ਤੋਂ ਬਾਅਦ ਬਾਹਰ ਜਿਹੜਾ ਪੰਡਾਲ ਲਾਇਆ ਹੋਇਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ, ਉੱਥੇ ਉਹ ਗਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਨਮਾਨ ਸੀਗਾ ਜੀ ਉਹ ਦਿੱਤਾ ਗਿਆ। ਇਸ ਸਮਾਗਮ ਨੂੰ ਝੱਟ ਦੇਣੀ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਨਿਬੇੜਿਆ ਗਿਆ। ਉਹਦਾ ਕਾਰਨ ਇਹ ਸੀਗਾ ਕਿ ਸਥਿਤੀ ਜਿਹੜੀ ਸੀ ਉਹ ਬਾਹਰ ਤਣਾਅਪੂਰਨ ਹੋ ਗਈ। ਵੈਸੇ ਜਿਹੜੀ ਪਾਰਕਿੰਗ ਬਣੀ ਆ ਨਵੀਂ, ਉੱਥੋਂ ਲੈ ਕੇ ਦਰਬਾਰ ਸਾਹਿਬ ਤੱਕ ਜਾਂਦੇ ਰਾਹ ਜਿਹੜੇ ਸੀਗੇ ਜੀ ਉਹਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਜੀ ਉਹ ਬੈਨਰ ਲੈ ਕੇ ਹਰਜੀਤ ਸਿੰਘ ਸੱਜਣ ਹੋਰਾਂ ਦੀ ਫੋਟੋ ਵਾਲੇ ਜਿਹੜੇ ਉਹ ਸਵੇਰ ਤੋਂ ਖੜੇ ਸਨ, ਜਿਹਦੇ ਵਿੱਚ ਬੱਚੇ ਵੀ ਸ਼ਾਮਲ ਸਨ। ਪੰਜਾਬ ਭਰ ਚੋਂ ਆਏ ਹੋਏ ਲੋਕ ਜਿਹੜੇ ਜੀ ਉਹ ਉਹਨਾਂ ਨੂੰ ਵੇਖਣਾ ਚਾਹੁੰਦੇ ਸਨ। ਇਸੇ ਤਰੀਕੇ ਦੇ ਨਾਲ ਰੌਣਕ ਜਿਹੜੀ ਸੀ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵੀ ਤੜਕੇ ਤੋਂ ਹੀ ਜਿਹੜੀ ਉਹ ਲੱਗ ਗਈ ਸੀਗੀ ਜੀ। ਜਿਹੜਾ ਅਕਾਲੀ ਦਲ ਅੰਮ੍ਰਿਤਸਰ ਹੈ ਸਿਮਰਜੀਤ ਸਿੰਘ ਮਾਨ ਹੋਰਾਂ ਵਾਲਾ, ਹਾਲਾਂਕਿ ਸਿਮਰਜੀਤ ਸਿੰਘ ਮਾਨ ਹੋਰੀ ਤਾਂ ਇੱਥੇ ਹੈ ਨਹੀਂ ਸੀਗੇ, ਉਹਦੇ ਕੁਝ ਆਗੂ ਜਿਹੜੇ ਸੀਗੇ ਜੀ ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ। ਜਿਹੜਾ ਇਹ ਪੰਡਾਲ ਸੀਗਾ ਉੱਥੇ ਉਹਨਾਂ ਨੇ ਕਿਹਾ ਕਿ ਇੱਕ ਮੰਗ ਪੱਤਰ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਦੇਣਾ ਚਾਹੁੰਦੇ ਨੇ। ਉਹਨਾਂ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਸੀ ਉਹਨਾਂ ਨੇ ਕਿਹਾ ਕਿ ਕਿਸੇ ਕਿਸਮ ਦੇ ਕੋਈ ਦੇਣ ਲੈਣ ਜਿਹੜਾ ਜੀ ਉਹ ਨਹੀਂ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ। ਉਹਨਾਂ ਨੇ ਦੱਸਿਆ ਕਿ ਇਸ ਸੁਰੱਖਿਆ ਕਾਰਨਾਂ ਕਰਕੇ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਪ੍ਰੋਗਰਾਮ ਰੱਖਿਆ ਗਿਆ ਕਿ ਸਿਰਫ ਕਿਰਪਾਲ ਸਿੰਘ ਬਲੂਗਰ ਹੋਰੀ ਹੀ ਉਹਨਾਂ ਨੂੰ ਸਨਮਾਨਿਤ ਕਰਨਗੇ, ਕਿਸੇ ਹੋਰ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਨਹੀਂ ਹੈਗਾ। ਇਹਨੂੰ ਵੇਖਦਿਆਂ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਇਹ ਆਗੂ ਸੀ ਜੀ ਇਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ। ਖਾਲਿਸਤਾਨ ਦੇ ਨਾਅਰੇ ਜਿਹੜੇ ਸੀਗੇ ਜੀ ਉਹ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਦੇ ਵਾਸਤੇ ਇਉਂ ਲੱਗਿਆ ਜੀ ਕਿ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ, ਕਿਉਂਕਿ ਟਾਸਕ ਫੋਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੰਮ ਕਰਨ ਵਾਲੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਇਹ ਜਿਹੜੇ 2-3 ਜਾਣੇ ਸਨ ਜੀ ਉਹਨਾਂ ਦੇ ਵਿਚਾਲੇ ਜਿਹੜੀ ਸੀਗੀ ਉਹ ਟਕਰਾਓ ਵਾਲੀ ਸਥਿਤੀ ਬਣ ਗਈ। ਪਰ ਫਿਰ ਵੀ ਸਥਿਤੀ ਜਿਹੜੀ ਸੀ ਉਹ ਸੰਭਲ ਗਈ। ਹੁਣ ਜਿਹੜਾ ਜੀ ਜਿਹੜੇ ਹਰਜੀਤ ਸਿੰਘ ਸੱਜਣ ਹੋਰੀ ਨੇ ਜੀ ਉਹ ਪਹੁੰਚੇ ਨੇ ਇੱਥੇ ਜਿਹੜੇ ਪਿੰਗਲਵਾੜਾ ਹੈ ਮਾਨਾਵਾਲਾ ਰੋਡ ਉੱਥੇ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਬੰਬੇਲੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਾਣਾ। ਫਿਰ ਉਹਨਾਂ ਦੇ ਰੁਝੇਵੇਂ ਜਿਹੜੇ ਨੇ ਜੀ ਇੱਕ ਯੂਨੀਕ ਹੋਮ ਹੈ ਜਲੰਧਰ ਦੇ ਵਿੱਚ, ਉੱਥੇ ਉਹਨਾਂ ਨੇ ਜਾਣਾ। ਔਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਸਮਾਗਮ ਇੱਕ ਦੋ ਹੈ ਨੇ। ਇੱਕ ਤਾਂ ਜਿਹੜੀ ਕੈਨੇਡੀਅਨ ਐਂਬੈਸੀ ਆ ਉਹਦੀ ਨਵੀਂ ਬਿਲਡਿੰਗ ਦੇ ਵਿੱਚ ਜਿਹੜਾ ਜੀ ਉਹਨੇ ਸ਼ਿਫਟ ਹੋਣਾ, ਉਹਦਾ ਉਦਘਾਟਨ ਹਰਜੀਤ ਸਿੰਘ ਸੱਜਣ ਹੋਰੀ ਜਿਹੜਾ ਜੀ ਉਹ ਕਰਨਗੇ। ਇਹ ਉਹਨਾਂ ਦੇ ਅੱਜ ਦੇ ਜਿਹੜੇ ਜੀ ਉਹ ਰੁਝੇਵੇਂ ਨੇ। ਵੈਸੇ ਉਹ ਕੱਲ੍ਹ ਸ਼ਾਮੀ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਹੁੰਚ ਗਏ ਸਨ। ਔਰ ਏਅਰਪੋਰਟ ਦੇ ਬਾਹਰ ਵੀ ਕੁਝ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਖਾਲਿਸਤਾਨ ਦੇ ਕੱਲ੍ਹ ਜਿਹੜੇ ਆ ਜੀ ਉਹ ਨਾਅਰੇ ਲਗਾਏ ਨੇ। ਕੌਣ ਸਨ, ਕਿਹੜੀ ਪਾਰਟੀ ਤੋਂ ਇਹ ਸਨ, ਇਹ ਤਾਂ ਕੁਛ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗਿਆ। ਵੈਸੇ ਬਿਨਾਂ ਮਿਲੇ ਤੋਂ ਜਿਹੜੇ ਸਿਕਿਉਰਿਟੀ ਵਾਲੇ ਸਨ ਜੀ ਉਹ ਕੱਢ ਕੇ ਉਹਨਾਂ ਨੂੰ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਉਦੋਂ ਹੀ ਜਿਹੜਾ ਜੀ ਉਹ ਇੱਥੋਂ ਲੈ ਗਏ ਸਨ। ਸੋ ਤਕਰੀਬਨ ਜਿਹੜੀ ਮੇਨ ਅਟਰੈਕਸ਼ਨ ਸੀ ਜੀ ਉਹ ਦਰਬਾਰ ਸਾਹਿਬ ਉਹਨਾਂ ਦਾ ਜਾਣਾ ਮੀਡੀਆ ਦੇ ਵਾਸਤੇ ਜਿਹੜੀ ਬਣੀ ਹੋਈ ਸੀ। ਔਰ ਵੱਡੀ ਗਿਣਤੀ ਦੇ ਵਿੱਚ
ਵਿੱਚ ਦੇਸ਼ ਵਿਦੇਸ਼ ਦਾ ਜਿਹੜਾ ਮੀਡੀਆ ਉਹਨਾਂ ਨੂੰ ਕਵਰੇਜ ਕਰਨ ਦੇ ਵਾਸਤੇ ਗਿਆ। ਜਿਹੋ ਜਿਹਾ ਮਾਹੌਲ ਜਿਹੜਾ ਜੀ ਦਰਬਾਰ ਸਾਹਿਬ ਦੇ ਜਾਂਦੇ ਰਾਹਾਂ ਦੇ ਉੱਤੇ ਜਾਂ ਅੰਦਰ ਜਿਹੜਾ ਜੀ ਪਰਿਕਰਮਾ ਦੇ ਵਿੱਚ ਬਣਿਆ ਹੋਇਆ ਸੀਗਾ, ਵਿਦੇਸ਼ੋਂ ਲੀਡਰ ਤਾਂ ਬਹੁਤ ਜ਼ਿਆਦਾ ਜਿਹੜੇ ਜੀ ਉਹ ਆਉਂਦੇ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ, ਪਰ ਸ਼ਾਇਦ ਇਹੋ ਜਿਹਾ ਜਿਹੜਾ ਜੀ ਪਿਆਰ ਹੈ ਉਹ ਬਹੁਤ ਘੱਟ ਲੋਕਾਂ ਨੂੰ ਜਿਹੜਾ ਜੀ ਉਹ ਮਿਲਿਆ। ਜਿੰਨੀ ਗਿਣਤੀ ਦੇ ਵਿੱਚ ਲੋਕ ਜਿਹੜੇ ਦੋਨਾਂ ਸਾਈਡਾਂ ਦੇ ਉੱਤੇ ਜਿਹੜਾ ਰਾਹ ਜਾਂਦਾ ਜੀ ਉਹਦੇ ਉੱਤੇ ਖੜੇ ਹੋਏ ਸਨ, ਖਾਸ ਤੌਰ ਦੇ ਉੱਤੇ ਛੋਟੇ ਛੋਟੇ ਬੱਚੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਸੀ, ਲੋਕ ਸਤਿਕਾਰ ਦੇ ਲਈ ਪਹੁੰਚੇ ਹੋਏ ਸੀਗੇ, ਪਰ ਜਿਹੜੇ ਅਗੇਂਸਟ ਆ ਉਹਨਾਂ ਨੇ ਅਗੇਂਸਟ ਨਹੀਂ ਰਹਿਣਾ। ਅਤੇ ਅੱਗੇ ਆਪਾਂ ਗੱਲ ਕਰਦੇ ਬਾਬਰੀ ਮਸਜਿਦ ਕਾਂਡ ਦੀ, ਉਸ ਦੇ ਵਿੱਚ ਭਾਜਪਾ ਆਗੂਆਂ ਦੇ ਉੱਤੇ ਕੇਸ ਚੱਲੂਗਾ। ਇਹ ਤੁਸੀਂ ਕਹਿ ਲਓ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰੀ ਜਿਹੜੇ ਕਿ ਕਿੰਨੇ ਸਾਲ ਦੀ PM ਇਨ ਵੇਟਿੰਗ ਹੀ ਰਹੇ, ਤੇ ਹੁਣ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਰਾਸ਼ਟਰਪਤੀ ਦੇ ਅਹੁਦੇ ਤੱਕ ਜਿਹੜਾ ਜੀ ਪਹੁੰਚਣ ਦੇ ਵਾਸਤੇ ਉਹਨਾਂ ਦਾ ਰਾਹ ਜਿਹੜਾ ਉਹ ਪੱਧਰਾ ਹੋ ਰਿਹਾ। ਤੇ ਉਧਰ ਜਿਹੜੀ ਸੁਪਰੀਮ ਕੋਰਟ ਹੈ ਜੀ ਉਹਨਾਂ ਨੇ ਸ਼ਿਕੰਜਾ ਕੱਸ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਤੇ ਇਹਨਾਂ ਸਣੇ 11 ਲੋਕਾਂ ਦੇ ਉੱਤੇ ਜਿਹੜਾ ਜੀ ਇਹ ਕੇਸ ਚਲਾਉਣ ਦੇ ਹੁਕਮ ਜਿਹੜੇ ਆ ਜੀ ਉਹ ਸੁਪਰੀਮ ਕੋਰਟ ਨੇ ਦਿੱਤੇ ਆ। ਸੁਪਰੀਮ ਕੋਰਟ ਨੇ ਬੜਾ ਸਖਤ ਫੈਸਲਾ ਦਿੰਦਿਆਂ ਹੋਇਆ ਇਹ ਗੱਲ ਆਖੀ ਆ ਕਿ ਇਹ ਤੁਰੰਤ ਸ਼ੁਰੂ ਕੀਤਾ ਜਾਵੇ, ਡੇਲੀ ਬੇਸਿਸ ਦੇ ਉੱਤੇ ਇਹ ਚੱਲੂਗਾ। ਇਹਦੇ ਵਿੱਚ ਕੋਈ ਛੁੱਟੀ ਜਿਹੜੀ ਆ ਜੀ ਜਿਹੜੀ ਸੈਟਰਡੇ ਸੰਡੇ ਤੋਂ ਬਿਨਾਂ ਉਹ ਨਹੀਂ ਹੋਊਗੀ। ਗਵਾਹ ਜਿਹੜੇ ਨੇ ਉਹਨਾਂ ਨੂੰ ਹਰ ਤਰੀਕ ਦੇ ਉੱਤੇ ਹਾਜ਼ਰ ਰਹਿਣ ਦੀ ਗੱਲ ਜਿਹੜੀ ਆ ਜੀ ਆਖੀ ਗਈ ਆ। ਬੈਂਚ ਨੇ ਆਪਣੇ ਸਖਤ ਹੁਕਮਾਂ ਦੇ ਵਿੱਚ ਜਿਹੜੀ ਬਾਬਰੀ ਮਸਜਿਦ ਦੀ ਯਾਦਗਾਰੀ ਇਮਾਰਤ ਨੂੰ ਢਾਹੇ ਜਾਣ ਨੂੰ ਜੁਰਮ ਕਰਾਰ ਦਿੱਤਾ। ਇਹਦੇ ਤੋਂ ਬਾਅਦ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉੱਥੇ ਤਕੜੀ ਉਥਲ ਪੁਥਲ ਜਿਹੜੀ ਆ ਜੀ ਉਹ ਹੋਈ ਆ। ਪ੍ਰਧਾਨ ਮੰਤਰੀ ਹੋਰਾਂ ਨੇ ਆਪਣੇ ਸੀਨੀਅਰ ਮੰਤਰੀਆਂ ਦੇ ਨਾਲ ਇਸ ਸਾਰੇ ਮਸਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ, ਕਿਉਂਕਿ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਉੱਤੇ ਜਿਹੜਾ ਜੀ ਉਹ ਅਸਰ ਪੈਣਾ ਹੀ ਪੈਣਾ। ਉਮਾ ਭਾਰਤੀ ਕਹਿੰਦੀ ਹੈ ਜੀ ਕਿ ਅਜੇ ਉਹਨਾਂ ਦੇ ਅਸਤੀਫੇ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈ। ਪਿਛਲੇ ਦਿਨਾਂ ਤੋਂ ਇਹ ਚਰਚਾ ਵਾਹਵਾ ਛਿੜਦਾ ਸੀਗਾ ਜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਉਭਾਰ ਸਕਦੀ ਆ। ਇਹ ਕਿਹਾ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਸਮਝਦੇ ਨੇ ਕਿ ਇਹ ਗੁਰੂ ਦਕਸ਼ਨਾ ਦਾ ਸਮਾਂ ਹੈ ਤੇ ਉਹ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਆਪਣਾ ਗੁਰੂ ਜਿਹੜਾ ਦੀ ਸਿਆਸਤ ਦੇ ਵਿੱਚ ਮੰਨਦੇ ਨੇ ਕਿ ਉਹਨਾਂ ਨੂੰ ਉਹ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਨੇ। ਪਰ ਸੁਪਰੀਮ ਕੋਰਟ ਦੇ ਆਏ ਇਸ ਫੈਸਲੇ ਨੇ ਸਾਰੀਆਂ ਜਿਹੜੀਆਂ ਅਟਕਲਾਂ ਸੀਗੀਆਂ ਜੀ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਇੱਕ ਲਾ ਦਿੱਤਾ ਜੀ। ਬਿਲਕੁਲ ਜੀ, ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ। ਅਤੇ ਅੱਗੇ ਆਪਾਂ ਜੇ ਗੱਲ ਕਰੀਏ ਕਿ ਅੱਜ ਸਵੇਰ ਦਾ ਹੀ ਬਹੁਤ ਮਗਿਆ ਹੋਇਆ ਇਹ ਮਸਲਾ, ਗੁਰਮੁਖ ਸਿੰਘ ਨੇ ਕੁਛ ਕੁ ਖੁਲਾਸੇ ਕੀਤੇ ਆ, ਪਰ ਉਹ ਖੁਲਾਸਿਆਂ ਤੋਂ ਬਾਅਦ ਕੀ ਅਕਾਲੀ ਦਲ ਨੇ ਕੋਈ ਵੀ ਉਸ ਦਾ ਰਿਸਪੌਂਸ ਦਿੱਤਾ? ਨਾ ਜੀ, ਕੋਈ ਜਿਹੜਾ ਜੀ ਰਿਸਪੌਂਸ ਨਹੀਂ ਆਇਆ ਕਿਸੇ ਵੀ ਕਿਸਮ ਦਾ ਕਿਸੇ ਵੀ ਅਕਾਲੀ ਆਗੂ ਦੇ ਵੱਲੋਂ। ਖਾਸ ਤੌਰ ਦੇ ਉੱਤੇ ਜਿਹੜੇ ਗੁਰਮੁਖ ਸਿੰਘ ਹੋਰਾਂ ਨੇ ਜਿਹੜੇ ਖੁਲਾਸੇ ਕੀਤੇ ਆ ਲੰਮੇ ਚੌੜੇ ਕਿ ਕਿਵੇਂ ਸਰਸੇ ਵਾਲੇ ਦੀ ਚਿੱਠੀ ਜਿਹੜੀ ਸੀ ਉਹ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਥੇਦਾਰਾਂ ਨੂੰ ਦਿੱਤੀ ਔਰ ਇਹ ਕਿਹਾ ਕਿ ਜਾਂਦਿਆਂ ਸਾਰ ਇਹਦੇ ਉੱਤੇ ਫੈਸਲਾ ਕਰੋ। ਜਦੋਂ ਉਹਨਾਂ ਨੇ ਸਮਾਂ ਮੰਗਿਆ, ਗੁਰਮੁਖ ਸਿੰਘ ਹੋਰੀ ਕਹਿੰਦੇ ਕਿ ਮੈਂ ਇਹ ਕਿਹਾ ਸੀਗਾ ਕਿ 6 ਮਹੀਨੇ ਦਾ ਸਮਾਂ ਇਹਦੇ ਉੱਤੇ ਲੱਗੂਗਾ ਔਰ ਚਿੱਠੀ ਵੀ ਜਿਹੜੀ ਤੁਸੀਂ ਅਕਾਲ ਤਖਤ ਤੇ ਪਹੁੰਚਾਓ। ਉਹ ਕਹਿੰਦੇ ਜੀ ਪਹੁੰਚਾਤੀ ਤੁਹਾਡੇ ਤੱਕ, ਆਹ ਫੜੋ ਚਿੱਠੀ ਤੇ ਜਾ ਕੇ ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਕਰ ਦਿਓ। ਇਹਦੇ ਵਿੱਚ ਦਲਜੀਤ ਸਿੰਘ ਚੀਮਾ ਹੋਰਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ, ਉਹਨਾਂ ਸੰਬੰਧੀ ਖੁਲਾਸੇ ਕੀਤੇ। ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਤੋਂ ਨੇ ਜਿਨ੍ਹਾਂ ਨੂੰ OSD ਲਾਇਆ ਹੋਇਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹਨਾਂ ਦੇ ਬਾਰੇ ਵੀ ਖੁਲਾਸੇ ਕੀਤੇ ਕਿ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜੇ ਤੁਸੀਂ ਸਾਡੇ ਆਖੇ ਨਹੀਂ ਲੱਗਣਾ ਕਿ ਤੁਸੀਂ ਫਿਰ ਜਥੇਦਾਰ ਕਾਹਦੇ ਬਣੇ ਰਹੋਗੇ ਜਾਂ ਤੁਹਾਡੀਆਂ ਜਥੇਦਾਰੀਆਂ ਦੀ ਕੀ ਜ਼ਰੂਰਤ ਹੈ। ਨਾਲ ਦੀ ਨਾਲ ਜਲੰਧਰ ਤੋਂ ਛਪਦੇ ਅਖਬਾਰ ਦੇ ਸੰਪਾਦਕ ਦੇ ਬਾਰੇ ਦੇ ਵਿੱਚ ਵੀ ਖੁਲਾਸੇ ਜਿਹੜੇ ਜੀ ਕੀਤੇ ਕਿ ਇਹ ਸਾਰੀ ਕਹਾਣੀ ਦੇ ਪਿੱਛੇ ਉਹਦਾ ਬਹੁਤ ਵੱਡਾ ਜਿਹੜਾ ਜੀ ਉਹ ਹੱਥ ਸੀਗਾ। ਇਹ ਜਿੰਨੇ ਖੁਲਾਸੇ ਹੋਏ ਨੇ ਇਹਨਾਂ ਦੇ ਉੱਤੇ ਜੇ ਇਹ ਕਿਹਾ ਜਾਵੇ ਜਿਵੇਂ ਕਿਹਾ ਜਾਂਦਾ ਕਿ ਸੱਪ ਸੁੰਘ ਗਿਆ, ਉਹ ਗੱਲ ਜਿਹੜੀ ਹੈ ਜੀ ਉਹ ਹੋ ਗਈ। ਸੋ ਅਕਾਲੀ ਦਲ ਦੀ ਤਰਫੋਂ ਕਿਸੇ ਨੇਤਾ ਨੇ ਅਜੇ ਤੱਕ ਇਸ ਮਸਲੇ ਦੇ ਉੱਤੇ ਕੋਈ ਆਪਣਾ ਬਿਆਨ ਜਿਹੜਾ ਜੀ ਉਹ ਨਹੀਂ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਕੀ ਦੇਣਾ ਸੀਗਾ, ਬਾਕੀ ਜਿਹੜੇ ਨੇ ਉਹਨਾਂ ਨੇ ਵੀ ਅਜੇ ਕੋਈ ਬਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਜਿਹੜੇ ਬਾਕੀ ਜਥੇਦਾਰ ਨੇ, ਕਿਉਂਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਗੁਰਮੁਖ ਸਿੰਘ ਹੋਰਾਂ ਨੇ ਲਾਏ ਨੇ। ਉਹ ਕਹਿੰਦੇ ਉਹੀ ਸਾਨੂੰ ਸਾਰਿਆਂ ਨੂੰ ਚੰਡੀਗੜ੍ਹ ਲੈ ਕੇ ਗਏ ਸੀਗੇ ਜਿੱਥੇ ਕਿ ਸਾਨੂੰ ਇਹ ਚਿੱਠੀ ਜਿਹੜੀ ਆ ਜੀ ਉਹ ਸੌਂਪੀ ਗਈ ਆ।
ਗੁਰਮੁਖ ਸਿੰਘ ਹੋਰਾਂ ਨੇ ਕਿਹਾ ਕਿ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਜਿਹੜਾ ਚਿੱਕੜ ਸੀਗਾ ਜੀ ਉਹ ਜਲੰਧਰੋਂ ਛਪਦੀ ਇਸ ਪੰਜਾਬੀ ਦੀ ਅਖਬਾਰ ਵਾਲਿਆਂ ਨੇ ਸੁੱਟਿਆ ਕਿ ਗੁਰਮੁਖ ਸਿੰਘ ਹੋਰੀ ਇਹ ਚਿੱਠੀ ਲੈ ਕੇ ਆਏ ਨੇ, ਜਦੋਂ ਕਿ ਉਹ ਕਹਿੰਦੇ ਕਿ ਮੈਂ ਚਿੱਠੀ ਨਹੀਂ ਸੀ ਲਿਆਂਦੀ, ਇਹ ਚਿੱਠੀ ਸਾਨੂੰ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਤੀ ਸੀ ਕਿ ਆਹ ਚਿੱਠੀ ਆ ਤੇ ਜਾ ਕੇ ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਕਰੋ। ਗੁਰਮੁਖ ਸਿੰਘ ਹੋਰਾਂ ਦੇ ਵੱਲੋਂ ਕੀਤੇ ਗਏ ਖੁਲਾਸੇ ਜਿਹੜੇ ਨੇ ਇਹਦੇ ਉੱਤੇ ਕਦੋਂ ਅਕਾਲੀ ਦਲ ਜਿਹੜਾ ਜੀ ਕੋਈ ਬਿਆਨਬਾਜ਼ੀ ਦਿੰਦਾ ਜਾਂ ਬਾਕੀ ਜਥੇਦਾਰ ਜਿਹੜੇ ਨੇ ਉਹ ਕਦੋਂ ਬੋਲਦੇ ਨੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਆ ਕਿ ਅਕਾਲੀ ਦਲ ਦੀ ਸਿਆਸਤ ਤੇ ਸਿੱਖ ਸਿਆਸਤ ਦੇ ਵਿੱਚ ਗੁਰਮੁਖ ਸਿੰਘ ਹੋਰਾਂ ਨੇ ਇਹ ਖੁਲਾਸੇ ਕਰਕੇ ਇੱਕ ਤਕੜੀ ਹਲਚਲ ਜਿਹੜੀ ਹੈ ਜੀ ਉਹ ਜ਼ਰੂਰ ਪੈਦਾ ਕਰ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਜਿਹੜੀ ਹੈ ਜੀ ਉਹ ਗੁੱਬਗਲਾਹਟ ਤਾਂ ਅਕਾਲੀ ਦਲ ਦੇ ਅੰਦਰ ਚੱਲਦੀ ਰਹਿੰਦੀ ਆ। ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇਸੇ ਕਰਕੇ ਇਸ ਮਸਲੇ ਦੇ ਉੱਤੇ ਕੁਝ ਜਿਹੜਾ ਜੀ ਉਹ ਬੋਲਣਾ ਨਹੀਂ ਚਾਹੁੰਦੇ। ਇਹ ਵੀ ਕਿਹਾ ਜਾਂਦਾ ਜੀ ਕਿ ਅਕਾਲੀ ਦਲ ਨੂੰ ਜਦੋਂ ਸੰਕਟ ਪਿਆ ਫਿਰ ਸੰਕਟ ਮੋਚਨ ਦੇ ਤੌਰ ਦੇ ਉੱਤੇ ਵੱਡੇ ਬਾਦਲ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਮੂਹਰੇ ਆਉਂਦੇ ਰਹੇ ਨੇ। ਦੇਖਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਆਰਾਮ ਫਰਮਾ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਦੋਂ ਇਸ ਮਸਲੇ ਦੇ ਵਿੱਚ ਜਿਹੜਾ ਪਾਰਟੀਸਪੇਟ ਕਰਦੇ ਨੇ ਤੇ ਫਿਰ ਉਹ ਇਸ ਮਸਲੇ ਨੂੰ ਅੱਖੋਂ ਪਰੋਖੇ ਕਰਨ ਦੇ ਵਾਸਤੇ ਨਵਾਂ ਮਸਲਾ ਕਿਹੜਾ ਸਾਹਮਣੇ ਲਿਆਉਂਦੇ ਨੇ ਜੀ। ਬਿਲਕੁਲ ਜੀ, ਅੱਖੋਂ ਪਰੋਖੇ ਵਾਲੀ ਤਾਂ ਜ਼ਰੂਰ ਕੋਈ ਨਾ ਕੋਈ ਉਹ ਗੱਲ ਕਰਨਗੇ। ਤੇ ਅੱਗੇ ਆਪਾਂ ਵਿਜੀਲੈਂਸ ਵਿਭਾਗ ਦੀ ਗੱਲ ਕਰਦੇ ਹਾਂ। ਉਹਨਾਂ ਨੇ ਨਹਿਰੀ ਵਿਭਾਗ ਦੀ ਕਰੋੜਾਂ ਦੇ ਘਪਲੇ ਦੀ ਜਾਂਚ ਕਰਨਗੇ ਜੀ। ਇਹਦੀ ਜਾਂਚ ਜਿਹੜੀ ਹੈ ਜੀ ਚੱਲ ਰਹੀ ਆ ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਨਹਿਰੀ ਅਫਸਰ ਨੇ ਉਹਨਾਂ ਦੇ ਸਾਹ ਜਿਹੜੇ ਆ ਉਹ ਸੁੱਕੇ ਪਏ ਆ। ਵਿਜੀਲੈਂਸ ਫਿਰੋਜ਼ਪੁਰ ਦੇ SSP ਦਲਜਿੰਦਰ ਸਿੰਘ ਢਿੱਲੋਂ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ 35 ਕਰੋੜ ਰੁਪਏ ਦੇ ਕੰਮਾਂ ਦੀ ਚੈਕਿੰਗ ਜਿਹੜੀ ਆ ਜੀ ਉਹ ਚੱਲ ਰਹੀ ਆ। ਵਿਜੀਲੈਂਸ ਅਫਸਰਾਂ ਨੇ ਜਿਹੜਾ ਨਹਿਰੀ ਸਕੈਂਡਲ ਨੂੰ ਬੂਰ ਨਹੀਂ ਜਿਹੜਾ ਜੀ ਉਹ ਪੈਣ ਦਿੱਤਾ। ਜਦੋਂ ਨਹਿਰਾਂ ਦੀ ਸਫਾਈ ਮੁਰੰਮਤ ਦੇ ਵਿੱਚ ਘਪਲੇ ਦਾ ਧੂੰਆਂ ਉੱਠਣ ਲੱਗਿਆ ਤਾਂ ਵਿਜੀਲੈਂਸ ਨੇ ਮੁੱਢਲੇ ਪੜਾਅ ਦੇ ਉੱਤੇ ਜਿਹੜੀ ਆ ਜੀ ਇਹਦੀ ਪੈੜ ਦੱਬੀ ਕਹੀ ਜਾ ਰਹੀ ਹੈ। 50 ਕਰੋੜ ਦੇ ਟੈਂਡਰ ਦਸੰਬਰ 16 ਤੋਂ ਅਪ੍ਰੈਲ 17 ਦਰਮਿਆਨ ਹੋਏ ਸੀਗੇ, ਜਿਹਦੇ ਵਿੱਚ ਐਸਟੀਮੇਟ ਤੇ ਤਖਮੀਨਿਆਂ ਦੇ ਵਿੱਚ ਵੱਡੀ ਗੜਬੜੀ ਦਾ ਸ਼ੱਕ ਹੋਣ ਦੇ ਉੱਤੇ ਵਿਜੀਲੈਂਸ ਨੇ ਪੜਤਾਲ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ। ਨਹਿਰ ਮਹਿਕਮੇ ਦੇ ਵੱਲੋਂ 27 ਮਾਰਚ ਤੋਂ 20 ਅਪ੍ਰੈਲ ਤੱਕ ਨਹਿਰਾਂ ਨੂੰ ਬੰਦ ਕੀਤਾ ਗਿਆ। ਹਰੀਕੇ ਹੈੱਡ ਦਾ ਆਖਰੀ ਦਫਾ ਕੰਮ ਜਿਹੜਾ ਜੀ ਅਪ੍ਰੈਲ 2005 ਦੇ ਵਿੱਚ ਹੋਇਆ ਸੀਗਾ। ਹੁਣ ਇਸ ਦੇ 31 ਗੇਟਾਂ ਚੋਂ 40 ਗੇਟ ਬਿਲਕੁਲ ਜਾਮ ਹੋਏ ਗਏ ਆ, ਜਿਹਦੇ ਵਿੱਚੋਂ 1200 ਕਿਊਸਕ ਪਾਣੀ ਪਾਕਿਸਤਾਨ ਨੂੰ ਅਜਾਈ ਜਾ ਰਿਹਾ ਸੀਗਾ। ਇਹਨਾਂ ਗੇਟਾਂ ਨੂੰ ਬਦਲਿਆ ਗਿਆ, ਇਹਨਾਂ ਦੀ ਮੁਰੰਮਤ ਕੀਤੀ ਗਈ ਆ। ਰਾਜਸਥਾਨ ਸਰਕਾਰ ਦੇ ਤਰਫੋਂ ਵੀ ਕਰੀਬ 29 ਕਰੋੜ ਰੁਪਏ ਇਹਨਾਂ ਕੰਮਾਂ ਲਈ ਪੰਜਾਬ ਸਰਕਾਰ ਨੂੰ ਜਾਰੀ ਕੀਤੇ ਗਏ ਸੀਗੇ। ਸ਼ਿਕਾਇਤਾਂ ਜਿਹੜੀਆਂ ਦੀ ਮਿਲਣ ਤੋਂ ਬਾਅਦ ਸਾਰਾ ਰਿਕਾਰਡ ਜਿਹੜਾ ਜੀ ਉਹ ਕਬਜ਼ੇ ਦੇ ਵਿੱਚ ਲਿਆ ਗਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਦੀ ਬਿਲਕੁਲ ਨੇੜੇ ਤੋਂ ਜਿਹੜੀ ਹੈ ਜੀ ਜਾਂਚ ਕੀਤੀ ਜਾ ਰਹੀ ਹੈ। ਸਾਰਾ ਰਿਕਾਰਡ ਜਿਹੜਾ ਜੀ ਉਹ ਖੰਗਾਲਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਹਿਰੀ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਅੱਗ ਲੱਗ ਗਈ ਸੀ ਪਿਛਲੇ ਦਿਨੀ ਔਰ ਇਹਦੇ ਵਿੱਚ ਕਾਫੀ ਸਾਰਾ ਰਿਕਾਰਡ ਜਿਹੜਾ ਜੀ ਸੜ ਗਿਆ। ਇਹਨੂੰ ਵੀ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ। ਕੁਝ ਵੱਡੇ ਲੋਕਾਂ ਦੇ ਇਸ 50 ਕਰੋੜ ਰੁਪਏ ਦੇ ਸਕੈਂਡਲ ਦੇ ਵਿੱਚ ਹੱਥ ਹੋਣ ਦੀਆਂ ਖਬਰਾਂ ਵੀ ਚੱਲੀ ਜਾਂਦੀਆਂ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਖੁਦਕੁਸ਼ੀ ਕਾਂਡ ਸੀ, ਉਸ ਦੇ ਵਿੱਚ 3 ਅਕਾਲੀ ਨਾਮਜ਼ਦ। ਐਕਚੁਅਲੀ ਜੀ ਸਤੰਬਰ ਮਹੀਨੇ ਪਿਛਲੇ ਸਾਲ ਫਰੀਦਕੋਟ ਦੇ ਵਿੱਚ ਇੱਕ ਪਰਿਵਾਰ ਨੇ ਸੁਸਾਈਡ ਜਿਹੜਾ ਜੀ ਉਹ ਕਰ ਲਿਆ ਸੀਗਾ ਔਰ ਇਹ ਜਦੋਂ ਇਹਨਾਂ ਨੇ ਸੁਸਾਈਡ ਕੀਤਾ ਜੀ ਤੇ 3 ਅਕਾਲੀ ਆਗੂਆਂ ਦਾ ਨਾਮ ਇਹਦੇ ਵਿੱਚ ਆਇਆ ਸੀਗਾ। 5 ਲੋਕਾਂ ਦਾ ਨਾਮ ਜਿਹੜਾ ਉਹ ਆਇਆ ਸੀਗਾ ਔਰ ਇਸ ਜਿਹੜੇ ਇੱਥੋਂ ਦੇ ਫਰੀਦਕੋਟ ਤੇ ਜਗਤਾਰ ਸਿੰਘ, ਉਹਦੀ ਘਰ ਵਾਲੀ ਸਲਵਿੰਦਰ ਕੌਰ ਤੇ ਉਹਦੀ ਕੁੜੀ ਹਰਭਜਨ ਕੌਰ ਤੇ ਪ੍ਰਵੀਨ ਕੌਰ ਨੇ ਰਾਜਸਥਾਨ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਜਿਹੜੇ ਲਿਖ ਗਏ ਸੀਗੇ, ਜਿਹਦੇ ਵਿੱਚ ਯੋਜਨਾ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਭੋਲੂ ਵਾਲਾ, ਬਲਾਕ ਸਮਿਤੀ ਮੈਂਬਰ ਜਰਨੈਲ ਸਿੰਘ, ਅਕਾਲੀ ਆਗੂ ਬਲਵੀਰ ਸਿੰਘ ਟਿੰਟਾ ਤੇ 3 ਹੋਰਾਂ ਦੇ ਜਿਹੜੇ ਜੀ ਉਹ ਨਾਮ ਸੀਗੇ ਔਰ ਇਹ ਕਿਹਾ ਸੀਗਾ ਕਿ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਵਾਸਤੇ ਇਹ ਲੋਕ ਜਿਹੜਾ ਜੀ ਉਹ ਜ਼ਿੰਮੇਵਾਰ ਨੇ। 23 ਸਤੰਬਰ 16 ਨੂੰ ਜਿਹੜਾ ਪੁਲਿਸ ਨੇ ਜਿਹੜਾ ਸੀਗਾ ਜੀ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਪਰ ਜਿਹੜੇ ਅਕਾਲੀ ਆਗੂ ਸੀਗੇ ਉਹਨਾਂ ਸਣੇ
5 ਜਾਣਿਆਂ ਨੂੰ ਕਲੀਨ ਚਿੱਟ ਦੇਤੀ ਸੀ ਜਿਨ੍ਹਾਂ ਦਾ ਨਾਮ ਸੀਗਾ। ਹੁਣ ਸਰਕਾਰੀ ਵਕੀਲ ਨੇ ਇਸ ਕੇਸ ਦੇ ਵਿੱਚ ਅਦਾਲਤ ਨੂੰ ਅਰਜ਼ੀ ਦੇ ਕੇ ਜਿਹੜੀ ਇਹਦੀ ਮੰਗ ਕੀਤੀ ਆ ਕਿ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਆ ਉਹਨਾਂ ਨੂੰ ਮੁਲਜ਼ਮ ਵਜੋਂ ਅਦਾਲਤ ਦੇ ਵਿੱਚ ਤਲਬ ਕੀਤਾ ਜਾਵੇ। ਅਦਾਲਤ ਨੇ ਜਿਹੜਾ ਜੀ ਇਹਨਾਂ ਨੂੰ ਸੰਮਨ ਜਾਰੀ ਕਰ ਦਿੱਤੇ ਨੇ। ਇਹਦੀ ਸੁਣਵਾਈ ਜਿਹੜੀ ਹੈ ਜੀ ਉਹ 29 ਅਪ੍ਰੈਲ ਨੂੰ ਹੋਣੀ ਹੈ। ਸੋ ਜਿਹੜੀ ਉਦੋਂ ਦਿੱਤੀ ਹੋਈ ਕਲੀਨ ਚਿੱਟ ਸੀ ਅਕਾਲੀਆਂ ਦੇ ਵੱਲੋਂ ਉਹ ਕਲੀਨ ਚਿੱਟ ਰਹੀ ਨਹੀਂ ਤੇ ਅਦਾਲਤ ਨੇ ਇਹਨਾਂ ਨੂੰ ਸੱਦ ਲਿਆ ਕਿਉਂਕਿ ਪ੍ਰੂਫ ਵੱਡੇ ਇਹ ਹੈਗੇ ਆ ਕਿ ਜਿਹੜਾ ਸੁਸਾਈਡ ਨੋਟ ਹੈ ਉਹਦੇ ਵਿੱਚ ਇਹਨਾਂ ਸਾਰਿਆਂ ਦੇ ਨਾਮ ਜਿਹੜੇ ਆ ਜੀ ਖੁਦਕੁਸ਼ੀ ਕਰ ਗਏ ਪਰਿਵਾਰ ਦੇ ਜਿਹੜਾ ਮੁੱਖ ਮੈਂਬਰ ਸੀ ਉਹਨੇ ਲਿਖੇ ਸੀਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਘਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀਗਾ ਜੀ ਜਿਹੜੀ ਹੁਣ ਸਰਕਾਰ ਆ ਉਸਨੇ, ਕੀ ਉਸ ਦੇ ਵਿੱਚ ਕੋਈ ਹਿਲਜੁਲ ਹੋਈ? ਨਹੀਂ, ਉਹਦੇ ਵਿੱਚ ਤਾਂ ਉਸ ਪਾਸੇ ਤਾਂ ਨਹੀਂ, ਪਰ ਇਹਦਾ ਤੁਸੀਂ ਦੇਖੋ ਕਿ ਜਿਹੜੇ ਹਾਲਾਤ ਇਸ ਵੇਲੇ ਸਭ ਨੂੰ ਪਤਾ ਖਜ਼ਾਨੇ ਦੇ ਕਿਹੋ ਜਿਹੇ ਜਿਹੜਾ ਦੀ ਉਹ ਬਣੇ ਹੋਏ ਨੇ। ਖਾਲੀ ਅਸਾਮੀਆਂ ਭਰਨ ਦੇ ਵਾਸਤੇ ਜੁਗਾੜ ਜਿਹੜਾ ਦੀ ਉਹ ਲਾਇਆ ਜਾ ਰਿਹਾ, ਨਵੀਆਂ ਨੌਕਰੀਆਂ ਨਹੀਂ, ਜਿਹੜੀਆਂ ਖਾਲੀ ਪਈਆਂ ਨੇ ਉਹ ਵੀ, ਕਿਉਂਕਿ ਵਿੱਤੀ ਸੰਕਟ ਦੇ ਵਿੱਚ ਘਿਰੀ ਹੋਈ ਹੈ ਜੀ ਸਰਕਾਰ, ਜਿਹਦੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੇ ਦਫ਼ਤਰ ਦੇ ਵਾਸਤੇ ਜੁਗਾੜੂ ਪ੍ਰਬੰਧ ਕਰਨਾ ਪੈ ਰਿਹਾ ਜੀ। ਡਰਾਈਵਰਾਂ ਦਾ ਮੰਗਵੇਂ ਤੌਰ ਦੇ ਉੱਤੇ ਜਿਹੜਾ ਜੀ ਉਹ ਪ੍ਰਬੰਧ ਕਰਨਾ ਪੈ ਰਿਹਾ। ਜਿਹੜੇ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਲੋੜੀਂਦੇ ਡਰਾਈਵਰਾਂ ਦਾ ਪ੍ਰਬੰਧ ਜਿਹੜਾ ਜੀ ਉਹ ਕਰਨਾ ਪੈ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਬਾਕੀ ਵਿਭਾਗਾਂ ਤੋਂ ਡਰਾਈਵਰ ਜਿਹੜੇ ਆ ਜੀ ਉਹ ਲੈ ਲਓ ਤੇ ਜੁਗਾੜੂ ਕੰਮ ਕਰੋ, ਤਾਂ ਕਿ ਜਿੱਦਣ ਚਾਹੀਦਾ ਡਰਾਈਵਰ ਉੱਥੋਂ ਲੈ ਜਾਓ ਮੰਗਵਾ, ਪੁੱਛ ਲਓ ਦੂਜਿਆਂ ਨੂੰ ਵੀ ਭਾਈ ਤੁਸੀਂ ਤਾਂ ਨਹੀਂ ਅੱਜ ਜਾਣਾ ਕਿਤੇ। ਸੋ ਇਹ ਜੁਗਾੜੂ ਡਰਾਈਵਰ ਜਿਹੜੇ ਨੇ ਉਹ ਮੰਗ ਕੇ ਇਸ ਵੇਲੇ ਕੰਮ ਜਿਹੜਾ ਜੀ ਉਹ ਸਾਰਿਆ ਜਾ ਰਿਹਾ। ਪੰਜਾਬ ਸਰਕਾਰ ਨੇ ਪੰਜਾਬ ਸੈਕਟਰੀਏਟ ਦੇ ਵਿੱਚ ਟਾਈਪਿਸਟਾਂ ਦੀਆਂ ਖਾਲੀ ਅਸਾਮੀਆਂ ਜਿਹੜੀਆਂ ਜੀ ਉਹ ਨਵੀਂ ਭਰਤੀ ਰਾਹੀਂ ਭਰਨ ਦੀ ਥਾਂ ਦੇ ਉੱਤੇ ਇਸੇ ਜੁਗਾੜੂ ਢੰਗ ਦੇ ਨਾਲ ਭਰੀਆਂ ਨੇ ਕਿ ਜਿੱਥੇ ਜਿੱਥੇ 3-3 ਨੇ ਉੱਥੋਂ ਇੱਕ ਲੈ ਲਓ, ਉਹ ਲਿਆ ਕੇ ਇਹਨਾਂ ਨੂੰ ਜਿਹੜਾ ਜੀ ਉਹਦੇ ਵਿੱਚ ਲਾ ਦਿਓ। ਔਰ ਸੈਕਟਰੀਏਟ ਪ੍ਰਸ਼ਾਸਨ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ 1 ਜਨਵਰੀ 17 ਨੂੰ 40 ਸਾਲ ਤੱਕ ਦੇ ਜਿਹੜੇ ਚਾਹਵਾਨ ਡਰਾਈਵਰਾਂ ਨੂੰ ਇਸ ਜੁਗਾੜੂ ਭਰਤੀ ਲਈ ਅਰਜ਼ੀਆਂ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਵਿਭਾਗ ਦੇ ਮੁਖੀਆਂ ਨੂੰ ਇਹ ਵੀ ਕਿਹਾ ਗਿਆ ਕਿ ਸਿਰਫ ਉਹਨਾਂ ਡਰਾਈਵਰਾਂ ਦੇ ਨਾਮ ਸਿਫਾਰਿਸ਼ ਕੀਤੇ ਜਾਣ ਜਿਹੜੇ ਤਨਖਾਹ ਸਕੇਲ ਜਿਹੜਾ ਜੀ ਉਹ ਜਿਹੜੇ ਤਕਰੀਬਨ 6000 ਗ੍ਰੇਡ ਦੇ ਵਿੱਚ ਜਿਹੜਾ ਜੀ ਉਹ ਕੰਮ ਕਰ ਸਕਣ। ਸਾਲ 2002 ਤੋਂ ਲੈ ਕੇ 7 ਦੇ ਦੌਰਾਨ ਕੈਪਟਨ ਸਰਕਾਰ ਸੀ ਤਾਂ ਉਸ ਵੇਲੇ ਕਿਸੇ ਮੁਲਾਜ਼ਮ ਦੀ ਮੌਤ, ਰਿਟਾਇਰਮੈਂਟ ਜਾਂ ਪ੍ਰਮੋਸ਼ਨ ਕਰਕੇ ਖਾਲੀ ਹੋਣ ਵਾਲੀਆਂ ਫੀਡਰ ਅਸਾਮੀਆਂ ਨਾਲੋਂ ਨਾਲ ਖਤਮ ਕਰਨ ਦਾ ਫਰਮਾਨ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ, ਜਿਹਦੇ ਕਰਕੇ ਤਕਰੀਬਨ ਹਰੇਕ ਵਿਭਾਗ ਦੇ ਵਿੱਚ ਹਰੇਕ ਵਰਗ ਦੀਆਂ ਹੇਠਲੀਆਂ ਅਸਾਮੀਆਂ ਵੱਡੇ ਪੱਧਰ ਦੇ ਉੱਤੇ ਖਾਲੀ ਹੋ ਗਈਆਂ ਸੀਗੀਆਂ ਤੇ ਉਹ ਸਾਰਾ ਕੁਝ ਹੁਣ ਜਿਹੜਾ ਜੀ ਉਹ ਮੌਜੂਦਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਜੀ। ਜੀ ਤੇ ਅੱਗੇ ਆਪਾਂ ਇੱਕ ਪੰਜਾਬ ਦੀ ਟਰੈਕਟਰ ਕੰਪਨੀ ਦੀ ਜੇ ਗੱਲ ਕਰੀਏ ਤਾਂ ਉਸ ਦਾ ਨਾਂ ਗਿਨੀਜ਼ ਬੁੱਕ ਵਿੱਚ ਇਹ ਹੁਸ਼ਿਆਰਪੁਰ ਦੀ ਜਿਹੜੀ ਟਰੈਕਟਰ ਕੰਪਨੀ ਹੈ ਜੀ ਸੋਨਾਲੀਕਾ, ਔਰ ਇਹ ਜਿਹੜੀ ਚਰਚਾ ਦੇ ਵਿੱਚ ਆਉਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਦੇ ਵੱਲੋਂ ਇੱਕ ਵੱਡਾ ਪਲਾਂਟ ਜਿਹੜਾ ਦੀ ਉਹ ਲਾਇਆ ਗਿਆ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਦੇ ਨਾਲ। ਔਰ ਇਹ ਜਿਹੜੀ ਇਹਦੀ ਸਭ ਤੋਂ ਵੱਡੇ ਜਿਹੜਾ ਜੀ ਟਰੈਕਟਰ ਪਲਾਂਟ ਦਾ ਉਦਘਾਟਨ ਇਹ ਕੀਤਾ ਜਾ ਰਿਹਾ, ਜਿਹਦੇ ਵਿੱਚ ਸਾਡਾ 2 ਲੱਖ ਟਰੈਕਟਰ ਜਿਹੜੇ ਆ ਜੀ ਉਹ ਬਣਨਗੇ। ਔਰ ਹੁਸ਼ਿਆਰਪੁਰ ਦੀ ਇਹ ਕੰਪਨੀ ਜਿਹੜੀ ਹੈ ਜੀ ਇਹਦੇ ਪਲਾਂਟ ਦੇ ਵਿੱਚ 1 ਲੱਖ ਟਰੈਕਟਰ ਮਿਲਾ ਕੇ ਪਲਾਂਟ ਦੇ ਵਿੱਚ ਇੱਕ ਹੀ ਛੱਤ ਥੱਲੇ ਸਾਲਾਨਾ 3 ਲੱਖ ਟਰੈਕਟਰ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਹੋਊਗੀ। ਹੁਣ ਤੱਕ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪਹਿਲੇ ਨੰਬਰ ਦੇ ਉੱਤੇ ਸੀਗੀ ਕੰਪਨੀ ਜੌਨ ਡੀਅਰ ਹੈ ਜੀ ਟਰੈਕਟਰ ਕੰਪਨੀ ਵਾਟਰਲੂ ਪਲਾਂਟ ਦੇ ਵਿੱਚ, ਇਹਦੀ ਕੈਪੈਸਿਟੀ ਜਿਹੜੀ ਹੈ ਜੀ ਉਹ 2,14,000 ਟਰੈਕਟਰ ਬਣਾਉਂਦੀ ਹੈ। ਜੇ 3 ਲੱਖ ਜਿਹੜੀ ਹੈ ਜੀ ਇਹ ਕੰਪਨੀ ਬਣਾਉਣ ਲੱਗ ਜਾਂਦੀ ਹੈ ਤੇ ਇਹ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਜੀ ਉਹ ਆ ਜਾਣੀ ਹੈ। ਮਹਿੰਦਰਾ ਐਂਡ ਮਹਿੰਦਰਾ ਜਿਹੜੀ ਹੈ ਜੀ ਉਹ 6 ਪਲਾਂਟ ਲਾ ਕੇ 2.5 ਲੱਖ ਟਰੈਕਟਰ ਜਿਹੜਾ ਜੀ ਉਹ ਬਣਾਉਂਦੀ ਹੈ। ਸੋ ਮਈ ਮਹੀਨੇ ਦੇ ਵਿੱਚ ਇਹ ਜਿਹੜੀ ਕੰਪਨੀ ਹੈ ਹੁਸ਼ਿਆਰਪੁਰ ਦੀ ਪੰਜਾਬ ਦੀ ਜਿਹੜੀ ਚੱਲਣ ਵਾਲੀ, ਜਦੋਂ 3 ਲੱਖ ਟਰੈਕਟਰ ਜਿਹੜੀ ਬਣਾਉਣ ਲੱਗ ਜੂਗੀ ਤੇ ਇਹ ਜਿਹੜਾ ਜੀ ਗਿਨੀਜ਼ ਬੁੱਕ ਦੇ ਵਿੱਚ ਪਹਿਲੇ ਨੰਬਰ ਦੀ ਕੰਪਨੀ ਜਿਹੜੀ ਹੈ ਜੀ ਉਹ ਬਣ ਜੂਗੀ। ਸ਼ਾਇਦ ਬਹੁਤ ਸਾਰੀਆਂ ਖਬਰਾਂ ਤਾਂ ਦਿੰਦੇ ਆ, ਉਹਨਾਂ ਦੇ ਵਿੱਚੋਂ ਇੱਕ ਸੁਖਦ ਖਬਰ ਜਿਹੜੀ ਹੈ ਜੀ ਇਹ ਹੋ ਸਕਦੀ ਹੈ। ਬਿਲਕੁਲ ਵੀ ਉਸ ਕੰਪਨੀ ਨੇ ਸਭ ਤੋਂ ਪਹਿਲਾਂ ਤੋਂ ਹੀ ਬਹੁਤ ਸਾਰੇ ਵਰਕਰਾਂ ਨੂੰ ਕੰਮ ਦਿੱਤਾ ਹੋਇਆ ਜੀ ਉਸ ਕੰਪਨੀ ਨੇ। ਤੇ ਅੱਗੇ ਆਪਾਂ ਲਾਲ ਬੱਤੀ ਦੀ ਜੇ ਗੱਲ ਕਰੀਏ ਤੇ ਕੇਂਦਰ ਨੇ ਵੀ ਇਸ ਦੇ ਉੱਤੇ ਰੋਕ ਲਾਉਣ ਦੀ ਗੱਲ ਕੀਤੀ। ਐਕਚੁਅਲੀ ਇਹ ਮਾਮਲਾ ਤਾਂ ਹੈਗਾ ਜੀ ਪੁਰਾਣਾ, ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਜਿਹੜੇ ਆ ਜੀ ਉਹ ਦੇਰ ਪਹਿਲਾਂ ਦੇ ਕੀਤੇ ਹੋਏ ਆ। ਪਰ ਹੁਣ ਜਿਹੜਾ ਇਹਨਾਂ ਹੈ ਜੀ ਕਿ ਸੈਂਟਰ ਦੀ ਸਰਕਾਰ ਨੂੰ ਵੀ ਜਿਹੜਾ ਜੀ ਉਹ ਲੱਗਿਆ, ਕਿਉਂਕਿ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਜਿਹੜੇ ਅਸਲ ਦੇ ਵਿੱਚ ਲੋਕ ਨੇ ਨਾ ਜੀ ਉਹ ਲਾਲ ਬੱਤੀ ਤੋਂ ਉਨੇ ਖਫਾ ਨਹੀਂ ਹੈਗੇ,
ਹਾਂ, ਕਿਉਂਕਿ ਲਾਲ ਬੱਤੀ ਲੱਗੀਆਂ ਗੱਡੀਆਂ ਜਿਹੜੀਆਂ ਜਦੋਂ ਲੰਘਦੀਆਂ ਨੇ ਥਾਂ ਤੋਂ ਵੱਡੇ ਕਾਫਲੇ ਜਿਹੜੇ ਲੰਘਦੇ ਆ ਤੇ ਆਮ ਲੋਕ ਜਿਹੜੇ ਆ ਨਾ ਜੀ ਉਹਨਾਂ ਦਾ ਟ੍ਰੈਫਿਕ ਰੋਕ ਲਿਆ ਜਾਂਦਾ ਤੇ ਰੁਕੇ ਹੋਏ ਟ੍ਰੈਫਿਕ ਦੇ ਵਿੱਚ ਲੋਕ ਜਿਹੜੇ ਨੇ ਫਿਰ ਕੀ ਕੁਝ ਬੋਲਦੇ ਆ ਉਹ ਤਾਂ ਉਹੀ ਜਾਣਦੇ ਨੇ ਜਿਨ੍ਹਾਂ ਨੇ ਉੱਥੇ ਖੜੋ ਕੇ ਜਿਹੜਾ ਜੀ ਉਹ ਸੁਣਿਆ ਹੁੰਦਾ ਕਿ ਕਿਹੋ ਜਿਹੀਆਂ ਫੱਬਤੀਆਂ ਜਿਹੜੀਆਂ ਜੀ ਉਹ ਕੱਸਦੇ ਨੇ। ਸੋ ਲੋਕਾਂ ਦੇ ਰੋਹ ਨੂੰ ਤੁਸੀਂ ਕਹਿ ਲਓ ਕਿ ਸਾਹਮਣੇ ਰੱਖਦਿਆਂ ਹੋਇਆ ਸੁਪਰੀਮ ਕੋਰਟ ਨੇ ਹੁਣ ਫੈਸਲੇ ਦੇ ਉੱਤੇ ਸਹੀ ਜਿਹੜੀ ਆ ਉਹ ਪਾ ਦਿੱਤੀ ਗਈ ਆ। ਦੇਸ਼ ਦੇ ਵਿੱਚ 1 ਮਈ ਤੋਂ ਲਾਲ ਬੱਤੀ ਵਾਲੇ ਜਿਹੜੇ ਕੇਂਦਰੀ ਵਹੀਕਲ ਨੇ ਉਹ ਨਹੀਂ ਹੋਣਗੇ। ਕੋਈ ਮੰਤਰੀ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਲਾਲ ਬੱਤੀ ਨਹੀਂ ਜਿਹੜਾ ਜੀ ਉਹ ਲਾ ਸਕੂਗਾ। ਮੁੱਖ ਮੰਤਰੀਆਂ ਸਣੇ ਸਾਰਿਆਂ ਦੇ ਜਿਹੜੇ ਲਾਲ ਬੱਤੀ ਦੇ ਵਹੀਕਲ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਐਂਬੂਲੈਂਸ ਫਾਇਰ ਬ੍ਰਿਗੇਡ ਵਰਗੇ ਜਿਹੜੇ ਐਮਰਜੈਂਸੀ ਵਹੀਕਲਸ ਨੇ ਸਿਰਫ ਇਹਨਾਂ ਦੇ ਉੱਤੇ ਜਿਹੜਾ ਜੀ ਲਾਲ ਬੱਤੀਆਂ ਹੋਣਗੀਆਂ। ਸਰਕਾਰ ਨੇ ਇਹ ਕਿਹਾ ਕਿ VIP ਸੱਭਿਆਚਾਰ ਦੇ ਚਿੰਨ੍ਹ ਵਜੋਂ ਵੇਖੇ ਜਾਂਦੇ ਲਾਲ ਬੱਤੀ ਵਾਲੇ ਜਿਹੜੇ ਵਹੀਕਲ ਨੇ ਉਹਨਾਂ ਦੀ ਜਮਹੂਰੀ ਮੁਲਕ ਦੇ ਵਿੱਚ ਕੋਈ ਜਗ੍ਹਾ ਜਿਹੜੀ ਹੈ ਜੀ ਉਹ ਨਹੀਂ ਹੈਗੀ। 1 ਮਈ ਤੋਂ ਬਾਅਦ ਕੋਈ ਵੀ ਲਾਲ ਬੱਤੀ ਜਿਹੜੀ ਹੈ ਜੀ ਉਹ ਨਹੀਂ ਲਾ ਸਕੂਗਾ। ਜਿਹੜੇ ਐਮਰਜੈਂਸੀ ਵਹੀਕਲ ਨੇ ਉਹਨਾਂ ਦੇ ਉੱਤੇ ਵੀ ਲਾਲ ਬੱਤੀ ਨਹੀਂ ਹੋਊਗੀ, ਸਿਰਫ ਨੀਲੀ ਬੱਤੀ ਜਿਹੜੀ ਹੈ ਜੀ ਉਹ ਹੋਊਗੀ। ਔਰ ਕਿਸੇ ਵੀ ਰਾਜ ਤੇ ਕੇਂਦਰ ਸਰਕਾਰ ਦੇ ਕੋਲੇ ਬੱਤੀਆਂ ਦੀ ਵਰਤੋਂ ਬਾਰੇ ਵਿਸ਼ੇਸ਼ ਇਜਾਜ਼ਤ ਦੇਣ ਦੀ ਤਾਕਤ ਵੀ ਨਹੀਂ ਹੋਊਗੀ। ਇਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਫੈਸਲਾ ਲਿਆ ਗਿਆ। ਨਹੀਂ ਤਾਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਸੀਗਾ ਜੀ ਤੁਹਾਨੂੰ ਯਾਦ ਹੈ ਕਿ ਜੇ ਸੁਪਰੀਮ ਕੋਰਟ ਨੇ ਲਾਲ ਬੱਤੀ ਤੇ ਪਾਬੰਦੀ ਲਾਤੀ, ਇਹਨਾਂ ਨੇ ਪੀਲੀਆਂ ਬੱਤੀਆਂ ਕੱਢ ਲਈਆਂ। ਸੋ ਪੀਲੀ ਤੇ ਪਾਬੰਦੀ ਲੱਗੂ ਤੇ ਹਰੀਆਂ ਜਾਂ ਕੋਈ ਰੰਗ ਬਿਰੰਗੀਆਂ ਹੋਰ ਜਿਹੜੀਆਂ ਕੱਢ ਲੈਣਗੇ। ਸੋ ਮੁਕੰਮਲ ਰੂਪ ਦੇ ਵਿੱਚ ਇਹਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲੱਗੀ ਹੈ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹੋਰਾਂ ਨੇ ਇਹ ਕਿਹਾ ਜੀ ਕਿ ਉਹ ਅੱਜ ਤੋਂ ਹੀ ਆਪਣੀ ਗੱਡੀ ਦੇ ਉੱਤੇ ਵਹੀਕਲ ਦੇ ਉੱਤੇ ਲਾਲ ਬੱਤੀ ਨਹੀਂ ਲਾਉਣਗੇ। ਉਹਨਾਂ ਨੇ ਕਿਹਾ ਕਿ 1 ਮਈ ਤੱਕ ਉਹ ਇੰਤਜ਼ਾਰ ਜਿਹੜੀ ਹੈ ਜੀ ਉਹ ਨਹੀਂ ਕਰਨਗੇ। ਸੋ ਲਾਲ ਬੱਤੀ ਤੋਂ ਇੱਕ ਕਿਸਮ ਦੇ ਨਾਲ ਖਹਿੜਾ ਛੁੱਟ ਗਿਆ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹ ਇੰਪਲੀਮੈਂਟ ਰਹੂਗਾ ਜਾਂ ਨਹੀਂ। ਬਿਲਕੁਲ ਜੀ, ਪਹਿਲੀ ਸਰਕਾਰ ਨੇ ਤਾਂ ਮੈਨੂੰ ਲੱਗਦਾ ਜੀ ਆਪਣੇ ਜਿਹੜੇ ਪਿੰਡਾਂ ਦੇ ਸਰਪੰਚ ਸੀ ਉਹਨਾਂ ਨੂੰ ਵੀ ਦਿੱਤੀ ਸੀ ਲਾਲ ਬੱਤੀ। ਬਿਲਕੁਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਜਿਹੜੀ ਜੀ ਦੇਤੀ ਸੀ। ਵੈਸੇ ਸਰਪੰਚਾਂ ਨੂੰ ਲਾਲ ਬੱਤੀ ਦੇਣ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਸੀਗਾ ਪਰ ਸੋਸ਼ਲ ਮੀਡੀਆ ਨੇ ਲਾਉਣ ਨਹੀਂ ਦਿੱਤੀ ਜੀ। ਰੌਲਾ ਸੋਸ਼ਲ ਮੀਡੀਆ ਤੇ ਬਹੁਤ ਪੈ ਗਿਆ ਸੀ ਜੀ। ਤੇ ਅਖੀਰ ਵਿੱਚ ਆਜਨਾਮਾ ਕਿ ਕੇਂਦਰ ਵਿੱਚ ਕੋਈ ਬਣਨ ਸਲਾਹ ਲੱਗੀ ਹਿੰਦੀ ਭਾਸ਼ਾ ਨੂੰ ਕਹਿਣ ਪ੍ਰਮੋਟ ਕਰਨਾ। ਕੇਂਦਰ ਵਿੱਚੋਂ ਕੋਈ ਬਣਨ ਸਲਾਹ ਲੱਗੀ ਹਿੰਦੀ ਭਾਸ਼ਾ ਨੂੰ ਕਹਿਣ ਪ੍ਰਮੋਟ ਕਰਨਾ। ਲੀਡਰ ਕਰਨਗੇ ਹਿੰਦੀ ਦਾ ਆਪ ਭਾਸ਼ਣ ਲਿਖ ਕੇ ਹਿੰਦੀ ਦੇ ਵਿੱਚ ਹੀ ਨੋਟ ਕਰਨਾ। ਉਸ ਦਾ ਦੇਣਾ ਹਵਾਲਾ ਵੀ ਕਿਤੇ ਜਾਪੇ ਹਿੰਦੀ ਬੋਲ ਕੇ ਹੀ ਉਹਨੂੰ ਕੋਟ ਕਰਨਾ ਹੈ। ਲਿਖਿਆ ਬਾਝ ਸੰਕੇਤ ਇਹ ਕਰ ਦਿੱਤਾ ਨੀਤੀ ਕਿਹੋ ਜਿਹੀ ਵਾਸਤੇ ਵੋਟ ਕਰਨਾ। ਭਾਰੂ ਭਾਰਤ ਨੂੰ ਕਰਨ ਲਈ ਯਤਨ ਕਰਨਾ ਹੈ। ਮੇਕ ਇਨ ਇੰਡੀਆ ਵੀ ਨਾਲੇ ਕਹੀ ਜਾਣਾ। ਭਾਰੂ ਭਾਰਤ ਨੂੰ ਕਰਨ ਲਈ ਯਤਨ ਕਰਨਾ ਹੈ। ਮੇਕ ਇਨ ਇੰਡੀਆ ਵੀ ਨਾਲੇ ਕਹੀ ਜਾਣਾ ਹੈ। ਵੇਦਾਂ ਵਾਲੀ ਵਿਰਾਸਤ ਲਈ ਕਥਾ ਕਰਨੀ, ਮਾਡਰਨ ਵਹਿਣ ਦੇ ਵਿੱਚ ਵੀ ਵਹੀ ਜਾਣਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।